ਜੀ, ਬਿਲकुल। ਅਗਲੀ ਖਬਰ ਵੱਲ ਚਲੀਏ। ਯੂਐਸ ਨੇ ਆਲਰੇਡੀ ਯੂਕਰੇਨ ਨੂੰ ਐਬਰਾਮਸ ਦੇ ਜੋ ਟੈਂਕ ਹੈਗੇ ਆ, ਉਹ ਆਲਰੇਡੀ ਭੇਜਣੇ ਸ਼ੁਰੂ ਕਰ ਦਿੱਤੇ ਆ। ਐਡਵਾਂਸਡ ਐਬਰਾਮਸ M1A2 ਵਰਸ਼ਨ ਜੋ ਆ ਟੈਂਕਸ ਦਾ, ਉਹ ਬੜੇ ਸੋਫਿਸਟੀਕੇਟਡ ਆ। ਉਹਨਾਂ ਨੂੰ ਆਲਰੇਡੀ ਭੇਜਣੇ ਸ਼ੁਰੂ ਕਰ ਦਿੱਤੇ ਆ ਕੀਵ, ਜੋ ਉੱਥੇ ਦੀ ਰਾਜਧਾਨੀ ਆ, ਉੱਥੇ ਨੂੰ। ਤੇ 31 ਦੇ ਕਰੀਬ ਜੋ ਟੈਂਕ ਆ, ਉਹ ਭੇਜੇ ਜਾਣਗੇ। ਇਸ ਤੋਂ ਬਾਅਦ ਜਰਮਨ ਵਾਲੇ ਵੀ ਐਗਰੀ ਹੋਏ ਹੈਗੇ ਆ। ਤੇ ਪਰ ਲੜਾਈ ਬਹੁਤ ਜ਼ਿਆਦਾ ਤੇਜ਼ ਉੱਥੇ ਰਾਜਾ ਰਣਵੀਰ ਸਿੰਘ ਜੀ ਹੋ ਗਈ ਆ। ਅੱਜ ਇਹ ਵੀ ਖਬਰਾਂ ਆ ਰਹੀਆਂ, ਯੂਕਰੇਨ ਨੇ 43 ਦੇ ਕਰੀਬ ਜੋ ਰਸ਼ੀਆ ਦੀਆਂ ਮਿਜ਼ਾਈਲ ਸੀਗੀਆਂ, ਉਹ ਥੱਲੇ ਸਿੱਟ ਲਈਆਂ। ਜਾਂ ਉਧਰ ਆਪਣੇ ਗਵਾਂਢੀ ਮੁਲਕ ਕੈਨੇਡਾ ਨੇ ਵੀ ਕਿਹਾ ਆ, ਉਹ ਵੀ 3-4 ਬੈਟਲ ਰੈਡੀ, ਯਾਨੀ ਕਿ ਜਿੱਦਾਂ ਅਮਰੀਕਾ ਦੇ ਟੈਂਕਾਂ ਨੂੰ ਉੱਥੇ ਜਾ ਕੇ ਤਿਆਰ ਕਰਨ ਦੇ ਵਿੱਚ ਕੁਛ ਮਹੀਨੇ ਲੱਗ ਸਕਦੇ ਆ, ਇੱਦਾਂ ਹੀ ਜਰਮਨੀ ਵਾਲੇ ਜਿਹੜੇ ਟੈਂਕ ਉੱਥੇ ਪਹੁੰਚਣੇ ਉਸ ਨੂੰ ਕੁਛ ਮਹੀਨੇ ਲੱਗਣਗੇ। ਲੈਪਰਡ 2 ਟੈਂਕ ਕੈਨੇਡਾ ਵਾਲੇ ਜਿਹੜੇ ਬੈਟਲ ਰੈਡੀ ਦੱਸੇ ਜਾਂਦੇ ਆ, ਉਹ ਯੂਕਰੇਨ ਨੂੰ ਘੱਲਣ ਜਾ ਰਹੇ ਹੈਗੇ ਆ। ਸੋ ਇਹਦੇ ਨਾਲ ਯੂਕਰੇਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੂੰ ਰੂਸ ਦੇ ਨਾਲ ਲੜਨ ਦੇ ਵਿੱਚ ਮਜ਼ਬੂਤੀ ਜਿਹੜੀ ਉਹ ਮਿਲੂਗੀ। 4 ਟੈਂਕ ਕੈਨੇਡਾ ਵਾਲੇ ਜਿਹੜੇ ਆ ਉੱਥੇ ਘੱਲਣ ਜਾ ਰਹੇ ਹੈਗੇ ਆ। ਸੋ ਰੂਸ, ਜਿੱਦਾਂ ਆਪਾਂ ਗੱਲ ਵੀ ਕਰ ਰਹੇ ਸੀਗੇ, ਵੀ ਉਹ ਪੂਰੀ ਤਰ੍ਹਾਂ ਗੁੱਸੇ ਦੇ ਵਿੱਚ ਆ, ਬੌਖਲਾਹਟ ਦੇ ਵਿੱਚ ਆ। ਤੇ ਹੁਣ ਬਹੁਤ ਸਾਰੇ ਜਿਹੜੇ ਐਨਾਲਿਸਟ ਵੀ ਤੇ ਓਪੀਨੀਅਨ ਆਰਟੀਕਲ ਵੀ ਇਹੀ ਆ ਰਹੇ ਆ ਵੀ ਵੈਸਟ ਦੀ ਲੜਾਈ ਹੁਣ ਇੱਕ ਹਿਸਾਬ ਦੇ ਨਾਲ ਸਿੱਧੀ ਰੂਸ ਦੇ ਨਾਲ ਯੂਕਰੇਨ ਦੇ ਸਹਾਰੇ ਹੋਣ ਲੱਗੀ ਆ, ਕਿਉਂਕਿ ਸਾਲ ਭਰ ਇੰਤਜ਼ਾਰ ਕਰਦੇ ਰਹੇ ਆ ਜਿਹੜੇ ਵੈਸਟ ਦੇ ਮੁਲਕ ਆ, ਜਿਨ੍ਹਾਂ 'ਚ ਅਮਰੀਕਾ, ਇੰਗਲੈਂਡ ਤੇ ਹੋਰ ਬਾਕੀ ਜਿਹੜੇ ਮੁਲਕ ਨੇ ਉਹ ਆਉਂਦੇ ਆ। ਪਰ ਇਹ ਹੁਣ ਸਿੱਧੀ ਜਿਹੜੀ ਆ ਉਹਨਾਂ ਦੇ ਨਾਲ ਟੱਕਰ ਲੈਣ ਦੇ ਲਈ ਇੱਦਾਂ ਦਾ ਅਸਲਾ ਘੱਲਣਾ ਸ਼ੁਰੂ ਕਰਨ ਜਾ ਰਹੇ ਆ। ਜੀ, ਬਿਲकुल। ਅਗਲੀ ਖਬਰ ਵੱਲ ਚਲੀਏ। ਯੂਐਸ ਨੇ ਆਲਰੇਡੀ ਯੂਕਰੇਨ ਨੂੰ ਐਬਰਾਮਸ ਦੇ ਜੋ ਟੈਂਕ ਹੈਗੇ ਆ, ਉਹ ਆਲਰੇਡੀ ਭੇਜਣੇ ਸ਼ੁਰੂ ਕਰ ਦਿੱਤੇ ਆ। ਐਡਵਾਂਸਡ ਐਬਰਾਮਸ M1A2 ਵਰਸ਼ਨ ਜੋ ਆ ਟੈਂਕਸ ਦਾ, ਉਹ ਬੜੇ ਸੋਫਿਸਟੀਕੇਟਡ ਆ। ਉਹਨਾਂ ਨੂੰ ਆਲਰੇਡੀ ਭੇਜਣੇ ਸ਼ੁਰੂ ਕਰ ਦਿੱਤੇ ਆ ਕੀਵ, ਜੋ ਉੱਥੇ ਦੀ ਰਾਜਧਾਨੀ ਆ, ਉੱਥੇ ਨੂੰ। ਤੇ 31 ਦੇ ਕਰੀਬ ਜੋ ਟੈਂਕ ਆ, ਉਹ ਭੇਜੇ ਜਾਣਗੇ। ਇਸ ਤੋਂ ਬਾਅਦ ਜਰਮਨ ਵਾਲੇ ਵੀ ਐਗਰੀ ਹੋਏ ਹੈਗੇ ਆ। ਤੇ ਪਰ ਲੜਾਈ ਬਹੁਤ ਜ਼ਿਆਦਾ ਤੇਜ਼ ਉੱਥੇ ਰਾਜਾ ਰਣਵੀਰ ਸਿੰਘ ਜੀ ਹੋ ਗਈ ਆ। ਅੱਜ ਇਹ ਵੀ ਖਬਰਾਂ ਆ ਰਹੀਆਂ, ਯੂਕਰੇਨ ਨੇ 43 ਦੇ ਕਰੀਬ ਜੋ ਰਸ਼ੀਆ ਦੀਆਂ ਮਿਜ਼ਾਈਲ ਸੀਗੀਆਂ, ਉਹ ਥੱਲੇ ਸਿੱਟ ਲਈਆਂ। ਜਾਂ ਉਧਰ ਆਪਣੇ ਗਵਾਂਢੀ ਮੁਲਕ ਕੈਨੇਡਾ ਨੇ ਵੀ ਕਿਹਾ ਆ, ਉਹ ਵੀ 3-4 ਬੈਟਲ ਰੈਡੀ, ਯਾਨੀ ਕਿ ਜਿੱਦਾਂ ਅਮਰੀਕਾ ਦੇ ਟੈਂਕਾਂ ਨੂੰ ਉੱਥੇ ਜਾ ਕੇ ਤਿਆਰ ਕਰਨ ਦੇ ਵਿੱਚ ਕੁਛ ਮਹੀਨੇ ਲੱਗ ਸਕਦੇ ਆ, ਇੱਦਾਂ ਹੀ ਜਰਮਨੀ ਵਾਲੇ ਜਿਹੜੇ ਟੈਂਕ ਉੱਥੇ ਪਹੁੰਚਣੇ ਉਸ ਨੂੰ ਕੁਛ ਮਹੀਨੇ ਲੱਗਣਗੇ। ਲੈਪਰਡ 2 ਟੈਂਕ ਕੈਨੇਡਾ ਵਾਲੇ ਜਿਹੜੇ ਬੈਟਲ ਰੈਡੀ ਦੱਸੇ ਜਾਂਦੇ ਆ, ਉਹ ਯੂਕਰੇਨ ਨੂੰ ਘੱਲਣ ਜਾ ਰਹੇ ਹੈਗੇ ਆ। ਸੋ ਇਹਦੇ ਨਾਲ ਯੂਕਰੇਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੂੰ ਰੂਸ ਦੇ ਨਾਲ ਲੜਨ ਦੇ ਵਿੱਚ ਮਜ਼ਬੂਤੀ ਜਿਹੜੀ ਉਹ ਮਿਲੂਗੀ। 4 ਟੈਂਕ ਕੈਨੇਡਾ ਵਾਲੇ ਜਿਹੜੇ ਆ ਉੱਥੇ ਘੱਲਣ ਜਾ ਰਹੇ ਹੈਗੇ ਆ। ਸੋ ਰੂਸ, ਜਿੱਦਾਂ ਆਪਾਂ ਗੱਲ ਵੀ ਕਰ ਰਹੇ ਸੀਗੇ, ਵੀ ਉਹ ਪੂਰੀ ਤਰ੍ਹਾਂ ਗੁੱਸੇ ਦੇ ਵਿੱਚ ਆ, ਬੌਖਲਾਹਟ ਦੇ ਵਿੱਚ ਆ। ਤੇ ਹੁਣ ਬਹੁਤ ਸਾਰੇ ਜਿਹੜੇ ਐਨਾਲਿਸਟ ਵੀ ਤੇ ਓਪੀਨੀਅਨ ਆਰਟੀਕਲ ਵੀ ਇਹੀ ਆ ਰਹੇ ਆ ਵੀ ਵੈਸਟ ਦੀ ਲੜਾਈ ਹੁਣ ਇੱਕ ਹਿਸਾਬ ਦੇ ਨਾਲ ਸਿੱਧੀ ਰੂਸ ਦੇ ਨਾਲ ਯੂਕਰੇਨ ਦੇ ਸਹਾਰੇ ਹੋਣ ਲੱਗੀ ਆ, ਕਿਉਂਕਿ ਸਾਲ ਭਰ ਇੰਤਜ਼ਾਰ ਕਰਦੇ ਰਹੇ ਆ ਜਿਹੜੇ ਵੈਸਟ ਦੇ ਮੁਲਕ ਆ, ਜਿਨ੍ਹਾਂ 'ਚ ਅਮਰੀਕਾ, ਇੰਗਲੈਂਡ ਤੇ ਹੋਰ ਬਾਕੀ ਜਿਹੜੇ ਮੁਲਕ ਨੇ ਉਹ ਆਉਂਦੇ ਆ। ਪਰ ਇਹ ਹੁਣ ਸਿੱਧੀ ਜਿਹੜੀ ਆ ਉਹਨਾਂ ਦੇ ਨਾਲ ਟੱਕਰ ਲੈਣ ਦੇ ਲਈ ਇੱਦਾਂ ਦਾ ਅਸਲਾ ਘੱਲਣਾ ਸ਼ੁਰੂ ਕਰਨ ਜਾ ਰਹੇ ਆ।